अस्सलाम वालेकुम नाज़रीन, मेरा नाम है जुनेद अशरफ ਤੇ ਤੁਸੀਂ ਦੇਖ ਰਹੇ ਹੋ ਬੁਲੇਖਾ ਟੀਵੀ। ਅੱਜ ਅਸੀਂ ਮੌਜੂਦ ਹੈਗੇ ਸ਼ਾਹਪੁਰ ਕਾਂਜਰਾ ਮੰਡੀ 'ਚ ਤੇ ਅੱਜ ਅਸੀਂ ਜਾਣਾਂਗੇ ਕਿ ਜਾਨਵਰਾਂ ਦਾ ਕੀ ਰੇਟ ਚੱਲ ਰਿਹਾ ਵੇ। ਪਿਛਲੇ ਸਾਲ ਦੇ ਮੁਕਾਬਲ ਅੱਜ ਦੇ ਰੇਟ ਕੀ ਜਾ ਰਹੇ ਨੇ। ਇਸ ਸਾਲ ਜਿਹੜੇ ਲੋਕ ਖਰੀਦਦਾਰੀ ਕਰਨ ਆਵਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਰੇਟ ਮਿਲਾਂਗੇ ਤੇ ਕਿਸ ਤਰ੍ਹਾਂ ਦੀ ਸਹੂਲਤ ਉਹਨਾਂ ਨੂੰ ਨਜ਼ਰ ਆਏਗੀ। ਇਹ ਸਾਰੀ ਸਹੂਲਤਾਂ ਦਾ ਅਸੀਂ ਜਾਇਜ਼ਾ ਲਵਾਂਗੇ ਤੇ ਅੱਜ ਅਸੀਂ ਵੇਖਾਂਗੇ ਪਿਛਲੇ ਸਾਲ ਦੇ ਮੁਕਾਬਲ रेटा तो जानवर कितना फर्क आया है, रेट ऊपर गए ने, किस हद तक ऊपर गए ने, यह सारी मालूमात अज असी हासिल करांगे। आयो चलने। अस्सलाम वालेकुम। वालेकुम सलाम। भाई साहब की नाम अपना? नाम बावल बावल बावल। तुसीं मैनूं ਇਹ दसो, ਇਹ वाला जानवर दोंदा है चोगा है? ये पक्का खीरा है, दोंदा हो रहा है। दोंदा हो रहा है। ਇਹ ਤੇ 6 ਮਹੀਨੇ ਦੀ ਕੁਰਬਾਨੀ ਲੱਗ ਜਾਂਦੀ 6 ਮਹੀਨੇ ਦੀ ਹੈ ਤੇ ਇਹ ਇਕੱਠੇ ਵੇਚ ਰਹੇ ਤਿੰਨੋਂ? ਇਕੱਠੇ ਲੈ ਕੋ ਕੱਲਾ ਲੈ, ਉਹ ਤੁਹਾਡੀ ਮੌਜ ਦੀ ਗੱਲ ਹੈ ਭਾ। ਤੇ ਇਹ ਇਕੱਲੇ ਦਾ ਕੀ ਰੇਟ ਲੱਗੇਗਾ? 45000। ਇਹ ਇਕੱਲੇ ਦਾ? ਆਹ ਇਹ ਵਾਲੇ जानवर ਦਾ 45000 ਰੁਪਏ। हाँ सरगोदे ਦਾ है जानवर 45000 का है। ਪਿਛਲੇ ਸਾਲ ਤੇ ਅੰਡੇ ਨਾਲ ਦੇ ਨਾ ਮੈਂ 24000 ਦਾ ਲੈ ਕੇ ਗਿਆ। कोई गल नहीं, वो पुत्र टाइम लग गया है। हाँ ਹੁਣ इमरान खान अगर टप गया महंगाई के दौर ना। ਇੰਨੀ ਮਹਿੰਗਾਈ ਕਿਉਂ ਹੈਗੀ? बस वेख लो, जानवर बहुत महंगा हो गया। ਤੇ ਕਿੰਨਾ ਫਾਈਨਲ ਕਿੱਥੇ ਤੱਕ ਹੋਈ ਹੈ? हुक्म करोगा हैं? फाइनल 40000 ਦਾ मिलेगा 25000 ਰੁਪਏ ਦਾਂਗਾ ना पुत। ਹੈ। नहीं गल बढ़ती। अस्सलाम वालेकुम। ਵਾਲੇਕੁਮ ਸਲਾਮ। ਭਾਈਜਾਨ ਕੀ ਨਾਮ ਤੁਹਾਡਾ? ਮੁਹੰਮਦ ਉਮਰ। ਭਾਈਜਾਨ ਤੁਸੀਂ ਮੈਨੂੰ ਇਹ ਦੱਸੋ, ਇਹ ਵਾਲਾ ਜਿਹੜਾ ਜਾਨਵਰ ਹੈ ਦੋਂਦਾ ਚੋਗਾ? ਦੋਂਦਾ ਭਾਈਜਨ, ਸਾਰੇ ਦੋਂਦੇ ਨੇ ਮੇਰੇ ਕੋਲ। ਦੋਂਦੇ ਹੈਗੇ ਨੇ ਤੇ ਇਹ ਜਾਨਵਰ ਦਾ ਕਿੰਨਾ ਡਿਮਾਂਡ ਕਰ? 25000 ਰੁਪਏ 25000 ਰੁਪਏ ਜੀ। 25000 ਰੁਪਏ ਡਿਮਾਂਡ ਕਰ ਰਹੇ। ਐਸਾ ਜਾਨਵਰ ਚ ਕੀ ਹੈਗਾ ਤੁਸੀਂ 25000 ਰੁਪਏ ਡਿਮਾਂਡ? ਸਰ ਮਹਿੰਗਾਈ ਬੜੀ ਹੋ ਗਈ ਤੇ ਗਾਹਕ ਪੈਸੇ ਲਾ ਨਹੀਂ ਰਿਹਾ, ਅੱਗੋਂ ਮਿਲ ਨਹੀਂ ਰਹੇ ਜਾਨਵਰ, ਬਹੁਤ ਜ਼ਿਆਦਾ ਮਹਿੰਗਾਈ ਹੋ ਗਈ। ਪਿਛਲੇ ਸਾਲ ਦੀ ਨਿਸਬਤ ਇਸ ਸਾਲ ਦੇ ਦਾਮ ਜਾਨਵਰਾਂ ਦੇ ਜ਼ਿਆਦਾ ਹੋਏ ਨੇ ਕਿ ਬਹੁਤ ਜ਼ਿਆਦਾ ਹੋਏ ਨੇ ਕਿ ਘੱਟ ਹੋਏ ਨੇ? ਬਹੁਤ ਜ਼ਿਆਦਾ ਹੋਏ ਨੇ। ਇਹ ਜੋ ਪਿਛਲੇ ਸਾਲ ਜਾਨਵਰ ਸੀ 22000 ਦਾ, ਇਸ ਟਾਈਮ 26000 ਰੁਪਏ ਦਾ ਉਧਰੋਂ ਮਿਲ ਰਿਹਾ ਸੀ। ਤੇ ਇਹ ਪਿਛਲੇ ਸਾਲ ਕਿੰਨੇ ਦਾ ਹੈਗਾ? ਇਹ 16000 ਰੁਪਏ ਦਾ ਲਿਆਂਦੇ ਸੀ, ਹੁਣ ਇਸ ਸਾਲ ਅਸੀਂ ਲੈਂਦੇ 22000 ਰੁਪਏ ਦਾ ਇਸ ਸਾਲ 22000 ਦਾ ਜੀ। 22000 ਰੁਪਏ ਦਾ ਲਿਆਂਦਾ ਤੇ ਮੈਨੂੰ ਇਹ ਮਿਲ ਜਾਏਗਾ 18000 ਚ। देखो ये 18000 तो मिल नहीं सकता। माशाल्लाह अपनी हुकूमत इतनी अच्छी आई है, हर शय महंगाई हो गई इतनी ज़्यादा। अन्नी भी महंगाई नहीं हुई जितनी इधर नजर आ रही, इधर तो ज्यादा ही नजर आ रही। नहीं, बहुत ज़्यादा महंगाई है, हर शहर से महंगाई है। ये तो पानी का गिलास 10 रुपए का, बकरियों का पानी पियाना 50 रुपए की बाल्टी है। क्यों 10 रुपए का क्यों है? कोई भी नहीं दे रहा। पानी का गिलास सुबह 250 का पानी पी गए हैं, वो किन्ने देने ने? हुकूमत वालों कोई इकदाम नहीं किए गए? कोई इतमाद नहीं किए गए। पट्ठे 200 रुपए मन पट्ठे ने, इतने 1000 रुपए मन पट्ठे मिल रहे हैं। बकरे भूखे ने पट्ठे नहीं पा सकते। 200 रुपए मन मिल रहे? हाँ जी, इतने 1000 रुपए मन पट्ठे ने। ਤੇ ਜਾਨਵਰਾਂ ਸੇ ਤੇ ਤਿੱਬੀ ਸਹੂਲੀਅਤ ਵਗੈਰਾ ਜਾਂ ਫਿਰ ਕੁਝ ਇਸ ਤਰ੍ਹਾਂ ਦਾ ਹੁਕੂਮਤ ਵੱਲੋਂ ਇਕਦਾਮਾਤ ਕੀਤੇ ਜਾਣ ਕਿ ਜਾਨਵਰ ਨੂੰ ਕੋਈ ਬਿਮਾਰੀ ਲੱਗਦੀ ਹੈ ਤਾਂ ਉਹ ਕੋਈ ਹੱਲ ਨਿਕਲ ਜਾਏ। हाँ जी, पर इतने कोई नहीं है। तो पर्ची वाले आ जाते हैं, 100 रुपए दे दो जी बस। विके ना विके पर्ची तो 100 रुपए लै जाते हैं। पर्ची वाले आ रहे ने वसूली कर रहे ने 100 जी, और कोई मेरे को बंदा नहीं आ रहा, कोई पूछ नहीं रहा, कोई बीमार है, कोई दवाई, कोई पानी शान नहीं, कोई शय नहीं। ਤੇ ਜਾਨਵਰਾਂ ਸੇ ਸਾਫ਼ ਪਾਣੀ ਇੱਥੇ ਮੁਹੱਈਆ ਕੀਤਾ ਜਾ ਰਿਹਾ ਹੁਕੂਮਤ ਵੱਲੋਂ? नहीं, कोई शय नहीं है। हुकूमत ਵੱਲੋਂ ਕਿਹੜੀ ਸਹੂਲਤ ਹੈ? ਕੋਈ ਇੱਕ ਸਹੂਲਤ ਦੱਸ ਦਿਓ ਜਿਹੜੀ ਹੁਕੂਮਤ ਵੱਲੋਂ ਦਿੱਤੀ ਜਾ ਰਹੀ। सर हुकूमत वालों यही सहूलत है, 100 रुपए पर्ची लै जाते हैं। ਅੱਛਾ 100 ਰੁਪਏ ਲੈ ਕੇ ਦੇਣ ਦੀ ਬਜਾਏ ਲੈ ਕੇ ਜਾ ਰਹੇ ਨੇ। ਚਲੋ ਠੀਕ, ਕੋਈ ਸਹੂਲਤ ਨਹੀਂ ਮਿਲ ਰਹੀ, 100 ਰੁਪਏ ਲੈ ਕੇ ਜਾ ਰਹੇ ਤੁਸੀਂ ਕਹਿ ਰਹੇ ਪਰਚੀ ਦੀ ਸੂਰਤ ਤੇ। अस्सलाम वालेकुम। वालेकुम अस्सलाम। ਭਾਈਜਾਨ ਕੀ ਨਾਮ ਤੁਹਾਡਾ? मेरा नाम शबीर हुसैन। ਸ਼ਬੀਰ ਭਾਈ ਤੁਸੀਂ ਮੈਨੂੰ ਇਹ ਦੱਸੋ, ਜਾਨਵਰ ਮੈਂ ਤੁਹਾਡਾ ਦੇਖਿਆ ਮਾਸ਼ਾਅੱਲਾ ਪਿਆਰਾ ਹੈਗਾ, ਇਹ ਛਤਰਾ ਮੈਨੂੰ ਤੁਹਾਡਾ ਪਸੰਦ ਆਇਆ ਵੇ, ਇਹ ਕਿਹੜੀ ਨਸਲ ਹੈਗੀ? ਇਹ ਪਿਓਰ ਕਜਲਾ ਨਹੀਂ ਹੈਗਾ, ਜਿਹਦਾ ਕ੍ਰਾਸ ਹੈਗਾ। ਕ੍ਰਾਸ ਹੈਗਾ ਤੇ ਮਾਸ਼ਾਅੱਲਾ ਤੁਸੀਂ ਲੱਗਦਾ ਰੀਂਝਾਂ ਨਾਲ ਪਾਲਿਆ ਹੋਇਆ। ਕਿਹੜੀ ਜਗ੍ਹਾ ਤੋਂ ਆਏ? ਜ਼ਿਲ੍ਹਾ ਸ਼ੇਖਪੁਰਾ ਤੋਂ। ਸ਼ੇਖੂਪੁਰਾ ਤੋਂ ਇੱਥੇ ਮਾਰਕੀਟ 'ਚ ਤੁਸੀਂ ਆਏ ਹੋ, ਮੰਡੀ 'ਚ ਕਿਸ ਤਰ੍ਹਾਂ ਹਾਲਾਤ ਦੇਖੇ ਨੇ? ਮੰਡੀ 'ਚ ਹਾਲਾਤ ਫਿਲਹਾਲ ਤੇ ਠੀਕ ਨਹੀਂ ਹੈਗੇ ਤੇ ਮਾਲ ਦੀ ਤੇਜ਼ੀ ਹੈਗੀ। ਕੀ ਡਿਮਾਂਡ ਕਰ ਰਹੇ ਹੋ ਇਸ ਜਾਨਵਰ ਦੀ? ਇਹ ਜੀ 90000 ਰੁਪਏ। 90000 ਰੁਪਏ ਛਤਰੇ ਦੀ ਤੁਸੀਂ ਡਿਮਾਂਡ ਕਰ ਰਹੇ ਹੋ? ਹਾਂਜੀ ਤੇ ਸਵੇਰ ਤੋਂ ਕੋਈ ਗਾਹਕ ਵਗੈਰਾ ਲੱਗਾ? ਹਾਂਜੀ ਲੱਗਾ ਜੀ। ਕਿੰਨਾ ਮੁੱਲ ਲੱਗ ਗਿਆ, ਮਤਲਬ ਕਿੰਨਾ ਦਾਮ ਲੱਗਾ? ਮੁxtਲਿਫ ਦਾਮ ਆਏ ਨੇ ਜੀ, 65000 ਦੇ ਰਿਹਾ, ਕੋਈ 70 ਦੇ ਰਿਹਾ, ਲੇਕਿਨ ਆ ਲਾਸਟ ਜਿਹੜਾ 72000 ਰੁਪਏ ਆਇਆ। ਤੇ 65 70 72000 ਰੁਪਏ ਥੋੜਾ ਤੇ ਨਹੀਂ ਹੈਗਾ। ਮਾਸ਼ਾਅੱਲਾ ਜਾਨਵਰ ਤੇ ਪਿਆਰਾ ਹੈਗਾ। ਸਾਡੇ ਵਾਸਤੇ ਥੋੜਾ ਹੈ ਜੀ, ਕਿਉਂਕਿ ਅਸੀਂ ਪਾਲਿਆ ਇਹਨੂੰ। ਤੇ ਕੀ ਕੀਤਾ ਤੁਸੀਂ? ਪਾਪਾ ਪਾਲਿਆ ਕੀਤੀ ਹੈ ਤੇ 7 ਮਹੀਨੇ। ਕੀ ਮਿਹਨਤ ਕੀਤੀ ਹੈ? ਮੈਂ ਪੁੱਛ ਰਿਹਾ। ਇਹ ਜੀ ਸਾਡਾ ਕਾਰੋਬਾਰ ਹੀ ਇਹ ਹੈ ਜੀ, ਜਾਨਵਰ ਰੱਖਣੇ, ਇਹਨਾਂ ਨੂੰ ਦੇਖਭਾਲ ਕਿੰਨੀ ਦੇਰ ਕਰਨੀ। ਦੀ ਸਾਂਭ ਕੀਤੀ ਹੈ? ਇਹਦੀ 7 ਮਾਹ ਜੀ। 7ਵਾਂ ਸਾਂਭ ਕੀਤੀ ਹੈ।
7ਵਾਂ ਸਾਲ ਹਾਂਜੀ ਹਾਂਜੀ ਤੇ ਉਦੋਂ ਕਿੰਨੇ ਦਾ ਲਿੱਤਾ ਸੀ ਜਦੋਂ ਸਾਮ ਕਰਨ ਤੋਂ ਪਹਿਲਾਂ? ਇਹ ਜੀ ਲਿਆ ਸੀ 34,000 ਰੁਪਏ ਦਾ 34000 ਰੁਪਏ ਦਾ ਤੇ ਤਾਂ 7 ਮਹੀਨੇ ਤੋਂ ਖਰਚਾ ਪਾਣੀ ਵੀ ਸਭ ਕੁਝ ਦਿੱਤਾ ਹੈ। ਤੇ ਖਾਂਦਾ ਪੀਂਦਾ ਕੀ ਹੈਗਾ? ਮਾਸ਼ਾਅੱਲਾ ਚਾਰਾ ਖਾਂਦਾ ਹੈ ਤੇ ਦਾਣਾ ਖਾਂਦਾ ਹੈ ਤੇ ਸਵੇਰ ਨੂੰ ਢਿੜਕਾ ਦੇਈਦਾ ਦਹੀਂ ਦਾ। ਅੱਛਾ ਦਹੀਂ ਵੀ ਇਹਨੂੰ ਖਵਾਈ ਜਾਂਦੀ ਹੈ? ਦਹੀਂ ਦੀ ਲੱਸੀ ਇਹਨੂੰ ਡੇਲੀ ਪਿਆਈ। ਬੰਦਾ ਮਾਲਕ ਖਾਏ ਨਾ ਖਾਏ ਬੱਕਰੇ ਨੂੰ ਮਿਲੇਗੀ ਛਤਰੇ। ਕਣਕ ਬਾਲ ਕੇ ਵੀ ਇਹਨੂੰ ਖਿਲਾਈ ਦੀ ਡੇਲੀ। ਤੇ ਫਾਈਨਲ ਕਿੱਥੇ ਤੱਕ ਜ਼ੇਨ ਬਣਾਇਆ ਹੁਣ? ਫਾਈਨਲ ਫਾਈਨਲ ਇਹ ਜੀ 75 ਦਾ ਦੇ ਦੇਣਾ। 75 ਦਾ ਦੇ ਦੇਣਾ। 72000 ਲੱਗ ਗਿਆ ਤੇ 75 ਦਾ ਫਾਈਨਲ ਦੇ ਦੇਣਾ। ਹਾਂਜੀ ਬਿਲਕੁਲ। ਅੱਲਾ ਨਸੀਬ ਕਰੇ ਜਿਹੜਾ ਖਰੀਦੇ ਕੁਰਬਾਨੀ। ਹਾਂ अस्सलाम वालेकुम। वालेकुम सलाम भाई। भाईजान ਤੁਸੀਂ ਮੰਡੀ ਤੇ ਇਸ ਟਾਈਮ ਵੇਚ ਰਹੇ ਹੋ ਜਾਨਵਰ, ਕਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹੋ ਕਿ ਗਾਹਕ ਲੋਕ ਆ ਰਹੇ, ਵਪਾਰੀ ਲੋਕ ਖੁਸ਼ ਹੈਗੇ ਨੇ, ਹਕੂਮਤ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਕਿ ਨਹੀਂ ਦਿੱਤੀਆਂ ਜਾ ਰਹੀਆਂ? नहीं ਦਿੱਤੀਆਂ ਜਾ ਰਹੀਆਂ। ਨਹੀਂ ਦਿੱਤੀਆਂ ਜਾ ਰਹੀਆਂ ਤੇ ਗਾਹਕ ਵਗੈਰਾ ਆ ਰਹੇ? ਹਾਂਜੀ ਇਹਨੇ ਦਾ ਅਸੀਂ ਲੈਨੇ ਆ ਤੇ ਜਦੋਂ ਅੱਗੇ ਰੇਟ ਦਿੰਨੇ ਆ ਗਾਹਕ ਉਹਨੇ ਪੈਸੇ ਦੇ ਹੀ ਨਹੀਂ ਰਿਹਾ। ਕਿਹੜਾ ਜਾਨਵਰ ਹੈਗਾ ਤੁਹਾਡਾ? ਸਾਡਾ ਜਾਨਵਰ ਇੱਕ ਹੈਗਾ ਜਾਂਦਾ ਅਸੀਂ 70000 ਰੁਪਏ ਮੰਗਣੇ ਆ ਤੇ ਉਹ ਕੋਈ 25 ਲਾਂਦਾ ਕੋਈ 30000 ਲਾਂਦਾ। ਅਸੀਂ ਹੁਣ ਵਾਪਸ ਘਰ ਜਾ ਰਹੇ ਹਾਂ ਲੈ। 70000 ਮੰਗਦੇ ਤਾਂ ਕੋਈ 25 ਲਾਂਦਾ ਕੋਈ 30 ਲਾਂਦਾ। ਹਾਂਜੀ ਐਂ ਜਿਵੇਂ ਅਸੀਂ ਚੋਰੀ ਦਾ ਲਿਆਏ ਆ। ਇਹਨਾਂ ਦਾ ਕੋਈ ਦਾਮ ਭਰ ਹੀ ਨਹੀਂ ਰਿਹਾ। ਹਾਂਜੀ ਹੁਣ ਅਸੀਂ ਵਾਪਸ ਜਾ ਰਹੇ ਹੁਣ ਅਗਲੇ ਬੁੱਧ ਲੈ ਕੇ। ਕਿਹੜੀ ਜਗ੍ਹਾ ਤੋਂ ਲਿਆਏ ਹੋ ਤੁਸੀਂ ਜਾਨਵਰ? ਅਸੀਂ ਸ਼ਾਹਪੁਰੋਂ ਲੈ ਕੇ ਆਏ ਆ। ਸ਼ਾਹਪੁਰ ਕਾਂਜਰਿਆਂ ਚੋਂ ਲੈ ਕੇ ਆਏ ਆ ਮੰਡੀ ਭਾਵਲਪੁਰ। ਕਾਂਜਰਾ ਤੇ ਇਹ ਨਾਲ ਹੈਗਾ ਪਿੰਡ ਤੇ ਮੰਡੀ ਭਾਵਲਪੁਰੋਂ ਲੈ ਕੇ ਆਏ ਆ। ਮੰਡੀ ਭਾਉਲ ਦੇ ਅੰਦਰ ਮਾਲ ਹੈਗਾ ਤੇ ਨਹੀਂ ਮਜ਼ਾ ਆ ਰਿਹਾ, ਮਤਲਬ ਸੇਲ ਵਗੈਰਾ ਨਹੀਂ ਹੋ ਰਹੀ। ਨਹੀਂ ਹੋ ਰਹੀ। ਹੁਣ ਹਕੂਮਤ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਤੇ ਵਪਾਰੀਆਂ ਨੂੰ? ਹਾਂਜੀ ਉਹ ਕੱਲ ਦਾ ਦੇ ਰਹੇ ਵੇ ਹੁਣ ਵਪਾਰੀਆਂ ਨੂੰ ਕੱਲ ਦਾ ਟਾਈਮ ਦੇ ਰਹੇ ਵੇ ਹਕੂਮਤ, ਪਹਿਲੇ ਨਹੀਂ ਸੀ ਦੇ ਰਹੇ। ਹੁਣ ਬੈਨੀਫਿਟ ਇਹ ਦੇ ਰਹੇ ਵੇ ਵੀ ਜਿੱਥੇ ਟੈਕਸ ਵਗੈਰਾ ਜ਼ਿਆਦਾ ਲਾ ਰਹੇ ਸੀ ਉਹ ਹੁਣ ਨਹੀਂ ਲਾ ਰਹੇ। ਅੱਛਾ ਹੁਣ ਟੈਕਸ ਨਹੀਂ ਲਾ ਰਹੇ। ਉਹਨੇ ਮੈਨੂੰ ਪਿੱਛੇ ਬੰਦਾ ਮਿਲਿਆ ਵਪਾਰੀ, ਉਹ ਕਹਿੰਦਾ ਮੈਨੂੰ 100 ਰੁਪਏ ਦੀ ਪਰਚੀ ਲੈ ਕੇ ਜਾਂਦੇ ਨੇ, ਉਹ ਤੇ ਸਾਫ਼ ਪਾਣੀ ਨਹੀਂ ਦਿੱਤਾ ਜਾ ਰਿਹਾ। ਨਹੀਂ ਉਹ ਟਰੱਕ ਵਾਲਿਆਂ ਨੂੰ ਲਾ ਰਹੇ 2500 ਰੁਪਏ, ਜਿਹੜੇ ਆ ਸਾਡੇ ਵਰਗੇ ਜਾਨਵਰ ਵੇਚਣ ਵਾਲੇ ਉਹਨਾਂ ਨੂੰ ਨਹੀਂ ਲਾ ਰਹੇ। ਉਹਨਾਂ ਨੂੰ ਨਹੀਂ ਲਾ ਉਹਨਾਂ ਨੂੰ ਪਰਚੀ ਨਹੀਂ ਲਾ ਰਹੇ। ਫੇਰੀ ਵਾਲਿਆਂ ਨੂੰ ਨਹੀਂ ਲਾ ਰਹੇ ਹੈਗੇ, ਦੂਸਰਿਆਂ ਨੂੰ ਲਾ ਰਹੇ। ਹਾਂਜੀ ਉਹਨਾਂ ਨੂੰ ਲਾ ਰਹੇ। अस्सलाम वालेकुम। ਵਾਲੇਕਮ ਸਲਾਮ। ਭਾਈ ਸਾਹਿਬ ਕੀ ਨਾਮ ਆਪਣਾ? ਮੁਹੰਮਦ ਆਜ਼ਮ। ਮੈਂ ਤੁਹਾਡੇ ਜਾਨਵਰ ਦੇਖੇ, ਮੈਨੂੰ ਬੜੇ ਪਿਆਰੇ ਲੱਗੇ ਹੈਗੇ ਨੇ। ਇਹ ਵਾਲਾ ਦੋਂਦਾ ਹੈਗਾ, ਇਹ ਵਾਲਾ ਦੋਂਦਾ? ਦੋਵੇਂ ਹੀ ਦੋਂਦੇ ਨੇ ਜੀ। ਦੋਵੇਂ ਦੋਂਦੇ ਹੈਗੇ ਨੇ? ਹਾਂਜੀ। ਦਿਖਾਓ ਜਰਾ। ਇਹ ਚੋਗਾ ਹੈਗਾ। ਚਲੋ ਚੋਗਾ ਹੈਗਾ। ਮਾਸ਼ਾਅੱਲਾ ਜਾਨਵਰ ਖੂਬਸੂਰਤ ਹੈਗੇ ਨੇ। ਤੇ ਕੀ ਡਿਮਾਂਡ ਕਰ ਰਹੇ ਹੋ? ਇਹਨਾਂ ਦੀ 1,10,000 ਇੱਕ ਦੀ। ਮੈਂ ਹੀ ਪੁੱਛਣ ਲੱਗਾ ਸੀ, ਤੁਸੀਂ ਕਿਹਾ ਨਾ 1,10,000, ਮੈਂ ਸਮਝਿਆ ਜੋੜੀ ਦੀ ਕਹਿਣ ਦੀ। ਨਹੀਂ ਵਰਨਾ ਸੌਦਾ ਸਾਡਾ ਹੋ ਗਿਆ ਸੀ। ਅੱਛਾ ਜੀ। ਸੌਦਾ ਸਾਡਾ ਤਕਰੀਬਨ ਹੋ ਹੀ ਜਾਣਾ ਸੀ। ਠੀਕ। ਤੇ ਕਿਉਂ ਨਹੀਂ ਡਿਮਾਂਡ ਕਿਉਂ ਕਰ ਰਹੇ ਹੋ? 2,20,000 ਰੁਪਏ ਤੁਸੀਂ ਦੋ ਬੱਕਰਿਆਂ ਦਾ ਮੰਗ। ਜੀ ਬੱਕਰੇ ਦਾ ਵਜ਼ਨ ਦੇਖੋ ਸਰ, 2.5 ਮਣ ਵਜ਼ਨ ਹੈ। ਨਹੀਂ ਇਹਦੇ ਜੇ ਗੋਸ਼ਤ ਦੀ ਗੱਲ ਕੀਤੀ ਜਾਏ ਤੇ 70 ਕਿਲੋ 65 ਕਿਲੋ ਹਾਂਜੀ ਇਹਨਾਂ ਹੋਵੇ। 65 ਕਿਲੋ ਗੋਸ਼ਤ ਹੋਇਆ। ਹਾਂਜੀ ਤੇ ਪਿਛਲੇ ਸਾਲ ਦੀ ਨਿਸਬਤ ਇਸ ਸਾਲ ਇਹਨੇ ਦਾਮ ਕਿਉਂ ਜ਼ਿਆਦਾ ਜਾ ਰਹੇ ਨੇ? ਰੇਟ ਕਿਉਂ ਜ਼ਿਆਦਾ ਜਾ ਰਹੇ? ਇਹ ਜੀ ਇਮਰਾਨ ਖਾਨ ਪੁੱਛੋ। ਹਰ ਗੱਲ ਹੀ ਇਮਰਾਨ ਖਾਨ ਤੇ ਪਾ ਰਹੇ। ਹਾਂਜੀ ਕਿਉਂ ਇੰਨਾ ਮਹਿੰਗਾ ਕਿਉਂ ਜਾ ਰਿਹਾ ਹੈ? ਦਾਣਾ ਮਹਿੰਗਾ, ਵੰਡ ਮਹਿੰਗਾ ਹੈ। ਚਲੋ ਫਾਈਨਲ ਹੈ, ਤੁਸੀਂ ਕਿੱਥੇ ਤੱਕ ਕਰਦੇ ਹੋ? ਫਾਈਨਲ 2 ਤੱਕ ਕਰ ਦਿਆਂਗੇ। ਤੇ ਇੱਕ ਦੀ ਗੱਲ ਕਰੋ, ਇੱਕ ਇਹ ਵਾਲੇ ਜਾਨਵਰ ਦੀ ਗੱਲ ਕਰੋ। ਇਹ 95,000 ਦਾ ਫਾਈਨਲ ਕਰ ਦਿਆਂਗੇ। 95,000 ਦਾ ਇਹ ਜਾਨਵਰ ਤੁਸੀਂ ਕਰੋ। ਹਾਂਜੀ ਇਸ ਤੋਂ ਥੱਲੇ ਨਹੀਂ ਹੋਏਗਾ। ਨਹੀਂ ਤੇ ਹਕੂਮਤ ਵੱਲੋਂ ਤੁਹਾਨੂੰ ਕੋਈ ਸਹੂਲਤਾਂ ਵਗੈਰਾ ਦਿੱਤੀਆਂ ਜਾ ਰਹੀਆਂ ਨੇ ਕਿ ਨਹੀਂ ਦਿੱਤੀਆਂ ਜਾ ਕੋਈ ਰਹੀਆਂ? ਨਹੀਂ, ਅਸੀਂ ਸਾਰਾ ਦਿਨ ਇੱਥੇ ਧੁੱਪ ਤੇ ਸੜੇ ਆ। ਤੇ ਹਕੂਮਤ ਏਸੀ ਲਵਾਵੇ? ਨਹੀਂ ਛਾਂ ਕਰ ਦੇਣ। ਨਹੀਂ ਆਈ ਮੈਂ ਕਹਿ ਰਿਹਾ ਟੈਂਟ ਵਗੈਰਾ ਦੇ ਰਹੇ ਨੇ ਕਿ ਨਹੀਂ ਦੇ ਰਹੇ? ਨਹੀਂ ਕੋਈ ਨਹੀਂ ਦੇ। ਸਾਫ਼ ਪਾਣੀ ਤੁਹਾਨੂੰ ਮਿਲ ਰਿਹਾ ਕਿ ਨਹੀਂ ਮਿਲ ਕੋਈ ਨਹੀਂ ਰਿਹਾ? ਮਿਲ ਰਿਹਾ ਜੀ। ਇੱਥੇ ਡਾਕਟਰ ਕੋਈ ਬੈਠਾ, ਕੋਈ ਮਵੇਸ਼ੀ ਵਗੈਰਾ ਜਾਨਵਰ ਬਿਮਾਰ ਹੋਈ? ਨਹੀਂ ਅੱਗੇ ਕੋਈ ਹੋਵੇ ਤੇ ਪਤਾ ਨਹੀਂ। ਕੋਈ ਡਾਕਟਰ ਨਹੀਂ? ਨਹੀਂ ਜੀ। ਤੇ ਹਕੂਮਤ ਨੂੰ ਕੀ ਪੈਗਾਮ ਦੇਣਾ ਚਾਹੋਗੇ? ਹਕੂਮਤ ਨੂੰ ਪੈਗਾਮ ਦੇਣਾ ਚਾਹੁੰਦੇ ਛਾਂ ਮਿਲ ਜਾਵੇ ਤੇ ਜਾਂ ਡਾਕਟਰ ਵਗੈਰਾ, ਪਾਣੀ ਮਿਲ ਜਾਵੇ ਸਾਨੂੰ ਖੁੱਲਾ ਬੱਕਰਿਆਂ ਨੂੰ ਪਿਆਉਣ ਵਾਸਤੇ। ਤੇ ਹੋਰ ਕੋਈ ਪਰਚੀ ਵਗੈਰਾ ਲਿੱਤੀ ਜਾ ਰਹੀ ਹੈ? ਪਰਚੀ ਲਈ ਜਾ ਰਹੀ ਹੈ 100 ਰੁਪਇਆ ਬੱਕਰਾ। 100 ਰੁਪਿਆ ਬੱਕਰਾ? ਹਾਂਜੀ ਮਤਲਬ ਲਿਆਉਣ ਵਾਲੇ ਨੂੰ ਕਿ ਲਿਜਾਣ ਵਾਲੇ ਨੂੰ? ਲਿਆਉਣ ਵਾਲੇ ਨੂੰ। ਇੱਥੇ ਖੜੇ ਹੋਣ ਦਾ 100 ਰੁਪਇਆ ਲਿਆ ਜਾ ਰਿਹਾ। ਉਹਨੇ ਮੈਨੂੰ ਪਿੱਛੇ ਕੋਈ ਦੱਸ ਰਿਹਾ ਸੀ ਲਿਜਾਣ ਵਾਲੇ ਨੂੰ। ਨਹੀਂ ਖੜੇ ਹੋਣ ਦਾ ਵੀ 100 ਰੁਪਇਆ ਲੈ ਰਹੇ। ਖੜੇ ਹੋਣ ਦਾ 100 ਰੁਪਏ ਕੌਣ ਲੈ ਰਿਹਾ? ਹਾਂਜੀ ਆ ਸਾਡੇ ਕੋਲ ਪਰਚੀ ਹੈ। ਆਓ ਜ਼ਰਾ। ਇਹ ਹਾਜੀ ਇਲਿਆਸ ਕੁਰੈਸ਼ੀ ਇਹਨਾਂ ਵੱਲੋਂ ਲਿੱਤੀ ਜਾ ਰਹੀ। ਹਾਂਜੀ ਇਹ ਕਿਹੜੀ ਮੱਝ ਹਕੂਮਤ ਵੱਲੋਂ ਲੈ ਰਹੇ ਨੇ ਕਿ ਕੌਣ ਲੈ ਰਿਹਾ? ਇਹ ਜੀ ਜੱਗਾਗਿਰੀ ਹੈ, ਨਾ ਕੋਈ ਹਕੂਮਤ ਦੀ ਨਾ ਕੋਈ ਗੱਲਬਾਤ ਹੈ, ਜੱਗਾਗਿਰੀ ਚੱਲ ਰਹੀ ਤੇ ਹੈ। ਆਪਣੇ ਵਜ਼ੀਰ ਆਲਾ ਬੁਜ਼ਦਾਰ ਸਾਹਿਬ ਬੰਦੇ ਤੇ ਕੋਈ ਅਮਲ ਦਰਾਮਦ ਨਹੀਂ ਕਰਾ ਰਹੇ?
ਕੋਈ ਕਰਵਾ ਨਹੀਂ ਰਿਹਾ। ਉਹ ਸੋਟੇ ਮਾਰਦੇ ਨੇ ਜਿਹੜਾ ਨਾ ਦੇਵੇ। ਕੌਣ ਛੋਟੇ ਮਾਰ? ਉਹ ਤੰਬੂਆਂ ਦੇ ਥੱਲੇ ਬੈਠੇ। अस्सलाम वालेकुम। ਪਾਕਿਸਤਾਨ भाई साहब ਇਸ ਵਾਰੀ ਤੁਸੀਂ ਮਾਰਕੀਟ ਚ ਆਏ ਹੋ, ਕਿਸ ਤਰ੍ਹਾਂ ਦੇਖਦੇ ਹੋ ਰੇਟ ਐਤਕੀ ਜ਼ਿਆਦਾ ਹੈਗੇ ਨੇ ਘੱਟ ਹੈਗੇ? ਜੀ ਬਹੁਤ ਜ਼ਿਆਦਾ, ਪਿਛਲੇ ਨਾਲੋਂ ਤਕਰੀਬਨ 30-35 ਹਜ਼ਾਰ ਦਾ ਫਰਕ ਹੈ। 30-35 ਹਜ਼ਾਰ 35 ਹਜ਼ਾਰ ਦਾ ਫਰਕ ਹੈ। ਇਹੋ ਜਾਨਵਰ ਪਿਛਲੀ ਦਫਾ 80-85 ਦਾ ਮਿਲਦਾ ਸੀ, ਹੁਣ 95 ਦਾ ਬੜੀ ਮੁਸ਼ਕਿਲ ਨਾਲ ਲੈ ਕੇ ਆਏ ਹਾਂ। ਇਹ ਜਾਨਵਰ ਤੁਸੀਂ 95,000 95 ਦਾ ਲੈ ਕੇ ਆਏ, ਬੜੀ ਬੈਸਟ ਨਾਲ 4 ਘੰਟੇ ਹੋ ਗਏ ਫਿਰਦੇ ਆ। ਇੱਕ 10 ਮੰਗਦੇ, ਇੱਕ 20 ਮੰਗਦੇ ਨੇ, ਯਾਨੀ ਕਿ 30-35 ਹਜ਼ਾਰ ਰੇਟ ਵੱਧ ਜਾ ਰਿਹਾ। 30-35 ਹਜ਼ਾਰ ਰੁਪਏ ਰੇਟ। ਹਾਂਜੀ ਗੱਲ ਵਧਿਆ ਰੇਟ। ਇਹਦੀ ਵਜ੍ਹਾ ਕੀ ਦੇਖਦੇ ਹੋ ਤੁਸੀਂ? ਮਹਿੰਗਾਈ ਦੇਖਦੇ ਹੋ ਕੀ ਹੈ? ਮਹਿੰਗਾਈ ਵੀ ਹੈ, ਕੁਛ ਉਹਨਾਂ ਨੂੰ ਟੈਕਸ ਵਗੈਰਾ ਪੈਂਦਾ ਪਿਆ ਵੇ, ਕੁਝ ਜਾਨਵਰ ਪਿੱਛੋਂ ਅੱਗੇ ਦੀ ਮੰਡੀਆਂ 'ਚ ਜ਼ਿਆਦਾ ਜਾਨਵਰ ਜਾ ਰਿਹਾ ਵੇ, ਹੋਲਸੇਲ ਮਾਰਕੀਟ ਯਾਨੀ ਕਿ ਚਾਦਰ ਜ਼ਿਆਦਾ ਵੇ, ਰਿਟੇਲ ਦਾ ਘੱਟ ਹੈਗਾ ਵੇ। ਰਿਟੇਲ ਅਗਲੇ ਹਫਤੇ ਸ਼ੁਰੂ ਹੋਏਗੀ, ਹੋਲਸੇਲ ਦਾ ਜਾਨਵਰ ਜਾਈ ਜਾ ਰਿਹਾ। ਸਹੀ ਇਹ ਬੁੱਧ ਮਾਰਕੀਟ ਤੋਂ ਤੁਹਾਨੂੰ ਬੁੱਧ ਮਾਰਕੀਟ ਹਾਂ। ਭਾਈਜਾਨ ਇਹ ਦੋਂਦੇ ਹੈਗੇ ਨੇ ਚੋਕੇ ਹੈਗੇ, ਦੋਂਦੇ ਨੇ ਭਾਈ ਤੇ ਕੀ ਡਿਮਾਂਡ ਕਰ ਰਹੇ ਹੋ? 180 1,80,000 ਦੋਵਾਂ ਦਾ? ਇੰਨਾ ਨਾ ਤਿੰਨਾਂ ਦਾ ਤੁਸੀਂ 1,80,000 ਤੇ ਇਹ ਭਾਈ ਨੇ ਤੁਹਾਨੂੰ ਕਿੰਨਾ ਕਿਹਾ? ਭਾਈ ਨੇ ਡੇਰ ਕਿਹਾ। ਤੇ ਭਾਈ ਡੇਢ ਤੇ ਤੁਸੀਂ ਮੁਨਾਸਬ ਕਹਿਤਾ, ਕਿਉਂ ਨਹੀਂ ਮੰਨ ਰਹੇ? ਪਤਾ ਨਹੀਂ ਸਰ, ਅਸੀਂ ਤੇ ਰਿਕਵੈਸਟ ਵੀ ਕੀਤੀ ਹੈ, ਗਰਮੀ ਬਹੁਤ ਹੈ। ਸਾਨੂੰ ਇਹਦੇ ਚ ਪੈਸੇ ਬਚਦੇ ਹੁਣ ਅੱਲਾ ਦੀ ਕਸਮ ਦੇ। ਮਾਸ਼ਾਅੱਲਾ ਬਹੁਤ ਸੋਹਣਾ ਰੇਟ ਲਾਤਾ। ਭਾਜੀ ਇਹਦੇ ਚ ਅੱਜ ਕੱਲ 1400 ਰੁਪਇਆ ਕਿਲੋ ਗੋਸ਼ਤ ਤੇ ਕੀ ਕਰੀਏ, ਪੱਠੇ ਬੜੇ ਮਹਿੰਗੇ ਆ। ਇੰਨੇ ਕੁ 300 ਰੁਪਇਆ ਅੱਲਾ ਦੀ ਰਾਹ ਤੇ ਅਸੀਂ ਤਾਂ ਕਹਿੰਦੇ ਅੱਲਾ ਦੀ ਰਾਹ ਤੇ ਦੇਣੇ। ਤੇ ਬਹੁਤ ਸੁਥਰਾ ਰੇਟ ਲਾਤਾ। ਨਹੀਂ ਭਾਜੀ, ਕਿੰਨਾ ਫਰਕ ਆ ਰਿਹਾ? ਕੀ ਚੀਜ਼? ਮੈਂ 160 ਉਹਨਾਂ ਨੂੰ ਕਹਿ ਦਿੱਤਾ ਜੀ। ਹਾਂ ਤੇ ਜੇ 10,000 ਦਾ ਵੀ ਸਾਡੇ ਹੋਣ ਦਾ ਫਰਕ ਨਾ ਪਏ ਤੇ ਮਜ਼ਾ ਤੇ ਨਹੀਂ ਨਾ ਹੈਗਾ। ਨਹੀਂ ਜਨਾਬ, ਇਹ ਹੁਣ ਘਾਟਾ ਪਾ ਲਈ ਆਪਣੇ ਆਪ ਨੂੰ। ਘਾਟਾ ਨਹੀਂ ਪਏਗਾ, ਮੇਰੀ ਗਾਰੰਟੀ ਹੈ ਅੱਲਾ ਦੇ ਹੁਕਮ। ਘਾਟਾ ਪੈਂਦਾ ਹੈ, ਇਮਾਨਦਾਰੀ ਦੀ ਗੱਲ। ਸਾਡੇ ਭਰਾ ਹੈਗੇ ਨੇ ਫੇਰੇ ਚੱਲਦੇ ਆ ਜਿੱਥੋਂ ਲਏ ਆ, ਕੱਲਾ ਕੱਲਾ ਬੱਕਰਾ ਲਿਆ, ਕਿੰਨੇ ਕਿੰਨੇ ਦਾ ਲਿਆ। ਤਾਂ ਮੁਹੱਬਤ ਸ਼ਫਕਤ ਕਰਦੇ ਹੋ। ਕਿੰਨੀ ਹੋਏਗੀ ਫਾਈਨਲ? ਉਹ ਤੇ ਬਾਅਦ ਚ ਗੱਲ ਕਰ ਲਾਂਗੇ। ਗੱਲ ਕਰੋ ਯਾਰ, ਜੈਸਾ ਜੀ ਬਾਹਰ ਮੈਂ ਕੇ ਸੋਦਾ ਹੋਇਆ 158 2000 ਕਰ। 158 ਕਹਤਾ ਭਾਈ। ਅਸੀਂ ਵੀ 3,000 ਵਧਾ ਦੇਣੇ ਤਿੰਨਾਂ ਦਾ ਜਬ। 3000 ਰੁਪਏ ਕੈਮਰੇ ਨੇ ਵਧਾਤਾ ਤਾਂ ਮਾਈਕ ਨੇ ਵਧਾ ਦਿੱਤਾ। ਬੱਕਰਾ ਵੇਖੋ ਤੁਸੀਂ ਇਹ ਵਾਲਾ ਚੈੱਕ ਕਰਾਓ ਜ਼ਰਾ, ਤੇ ਚੈੱਕ ਕਰਾਓ ਜ਼ਰਾ। ਤੁਸੀਂ ਤਸੱਲੀ ਤਸੱਲੀ ਕਰੋ, ਸੌਦਾ ਹੋ ਗਿਆ। ਮੁਬਾਰਕ ਹੋਏ ਯਾਰ, ਮੁਬਾਰਕ ਹੋਏ ਨਹੀਂ ਭਾਈ, ਇਹ ਥੋੜੇ ਭਾਈ। ਅੱਲਾ ਤੁਹਾਡੀ ਕੁਰਬਾਨੀ ਕਬੂਲ ਕਰੇ। 1,53,000 ਰੁਪਇਆ ਬਿਸਮਿਲ੍ਲਾ ਕਰ ਯਾਰ। ਬਿਸਮਿਲ੍ਲਾ ਕਰੋ, ਬਿਸਮਿਲ੍ਲਾ। ਉਹ 55 ਉਹ ਬਿਸਮਿਲ੍ਲਾ ਇੱਥੇ ਲੱਗੇ ਆ। 50000 ਰੁਪਏ ਸਵੇਰ ਕਈ ਅਮਾਨਤ 55 ਲੱਗਾ। ਕਈਆਂ ਨੇ ਲਾਇਆ ਇੱਥੇ, ਅਸੀਂ ਕਹਿੰਦੇ ਨਹੀਂ ਅਸੀਂ ਇਹ ਬਿਸਮਿਲ੍ਲਾ ਕਰੋ। ਇਹ ਸੌਦਾ ਹੋ ਰਿਹਾ ਜੀ। ਅੱਲਾ ਦੀ ਰਾਹ ਤੇ ਕੁਰਬਾਨੀ ਦੇਣੀ ਹੁੰਦੀ ਹੈ। ਅੱਲਾ ਕਬੂਲ ਕਰੇ ਇਹਨਾਂ ਦੀ ਭਾਜੀ ਵੀ। ਅਮਾਨਤ ਬਾਅਦ ਘਾਟਾ ਪੈਂਦਾ ਸੀ। ਲੱਖ ਹੀ ਗਏ। 1 ਲੱਖ ਨਹੀਂ ਬਸ ਠੀਕ ਹੋ ਗਿਆ, ਹੁਣ ਠੀਕ ਹੈ। ਠੀਕ ਨਹੀਂ ਹੋ ਗਿਆ। ਜੋ ਕਹਿੰਦੇ ਮੈਂ ਉਹ ਬਸ ਬਿਸਮਿਲ੍ਲਾ ਕਰਕੇ ਜਾਓ 155 ਲੱਗਾ, ਹੁਣ ਮੇਰਪੁਰ ਤੇ ਵੇਖ ਲਿਆ। ਨਹੀਂ ਇਹ ਤੇ ਯਾਰ ਜੀਓ 155 ਅਮਾਨਤ ਬਾਅਦ 155 ਦੇ ਜਾਓ ਪੂਰੇ ਦੇ। ਚਲੋ ਲੋ ਵੀ ਮੁਬਾਰਕ ਹੋ, ਖੁਸ਼ ਹੋ। ਇਹਨੂੰ ਪੱਠੇ ਪਾਉਣਾ ਤੇ ਚੈੱਕ ਥੱਕਿਆ ਕਰੋ ਤੁਸੀਂ ਆਪਣੇ ਤੁਰਾਬ ਲਾ ਕੇ ਸਾਰੀ ਤਸੱਲੀ ਹੋਊਗੀ। ਕੋਈ ਗੱਲ ਨਹੀਂ, ਚਲੋ ਮੁਬਾਰਕ ਹੋਵੇ। ਖੈਰ ਮੁਬਾਰਕ। ਮਾਸ਼ਾਅੱਲਾ ਖੂਬਸੂਰਤ ਹੈਗੇ ਨੇ, ਸੋਹਣੇ ਹੈਗੇ ਨੇ ਰੱਜ ਕੇ। ਅੱਲਾਹ ਤਾਲਾ ਉਹਨਾਂ ਦੀ ਕੁਰਬਾਨੀ ਕਬੂਲ ਕਰੇ। ਸੌਦਾ ਤੁਹਾਡੇ ਸਾਹਮਣੇ ਭੁਲੇਖੇ ਵਾਲਿਆਂ ਨੇ ਕਰਾਤਾ, ਉਹਨਾਂ ਨੇ ਕਹਿਤਾ ਸੌਦਾ ਭੁਲੇਖੇ ਵਾਲਿਆਂ ਨੇ ਕਰਾਤਾ। ਤੇ ਹੋਰ ਕੋਈ ਸੌਦਾ ਤੁਸੀਂ ਕਰਨਾ ਹੋਏ ਤੇ ਸਾਨੂੰ ਦੱਸੋ, ਅਸੀਂ ਹਾਜ਼ਰ ਹੈਗੇ, ਤੁਹਾਡੇ ਸੌਦੇ ਵੀ ਕਰਾ ਦੇਵਾਂਗੇ। ਠੀਕ ਹੈ। अस्सलाम वालेकुम। ਵਾਲੇਕੁਮ ਸਲਾਮ। ਭਾਈਜਾਨ ਜਾਨਵਰ ਤੁਸੀਂ ਲੈ ਲਿਆ? ਲੈ ਲਿਆ। ਮਾਸ਼ਾਅੱਲਾ ਦੋਂਦਾ ਹੈਗਾ, ਚੋਗਾ ਹੈਗਾ। ਦੋਂਦਾ ਹੈਗਾ। ਮਾਸ਼ਾਅੱਲਾ ਜਾਨਵਰ ਵੀ ਖੂਬਸੂਰਤ ਹੈਗਾ। ਕਿੰਨੇ ਦਾ ਲਿੱਤਾ ਤੁਸੀਂ? ਇਹ ਪੁਆਇੰਟ 2,20,000 ਦਾ ਕਹਿ ਰਿਹਾ ਸੀ ਤੇ 1,50,000 2,000 ਦਾ ਲਿਆ। ਇਹ ਮਤਲਬ 1,52,000 ਦਾ। ਹਾਂਜੀ। ਤੇ ਪਿਛਲੇ ਸਾਲ ਦੀ ਨਿਸਬਤ ਕਿਸ ਤਰ੍ਹਾਂ ਤੁਸੀਂ ਰੇਟਾਂ ਨੂੰ ਦੇਖਦੇ ਹੋ? ਪਿਛਲੇ ਸਾਲ 5,000 ਮਹਿੰਗਾ ਵਾ। 1 ਲੱਖ ਦਾ 5,000 ਦਾ ਇਹੋ ਜਿਹਾ ਲੈ ਕੇ ਗਏ ਸੀ। ਤੇ ਐਤਕੀ ਤੁਸੀਂ ਤਕਰੀਬਨ 40,000 ਵੱਧ ਦੇਤਾ, 40-45,000। ਹਾਂਜੀ। ਇਹਦੀ ਵਜ੍ਹਾ ਕੀ ਹੈਗੀ? ਇਮਰਾਨ ਖਾਨ ਦੀ ਵਜ੍ਹਾ, ਹੋਰ ਕਿਸੇ ਚੀਜ਼ ਦੀ ਨਹੀਂ। ਨਹੀਂ ਇਮਰਾਨ ਖਾਨ ਨੇ ਤੇ ਨਹੀਂ ਨਾ ਵਪਾਰੀਆਂ ਨੂੰ ਇਮਰਾਨ ਖਾਨ ਨੇ ਤੇ ਨਹੀਂ ਨਾ ਵਪਾਰੀਆਂ ਨੂੰ ਜਾ ਕੇ ਰੇਟ ਵਧਾ ਦਿਓ। ਮਹਿੰਗਾਈ ਸਾਜੀ ਉਹਨਾਂ ਨੇ ਵਧਾਈ ਤੇ ਹੋਰ ਕਿਹਨਾਂ ਨੇ ਵਧਾਣੀ ਹੈ। ਅਸੀਂ ਤੇ ਮਜਬੂਰੀ ਲੈਣਾ, ਅੱਲਾ ਦੇ ਰਾਹ ਤੇ ਕਰਨਾ ਹੀ ਕਰਨਾ। ਭਾਵੇਂ 2 ਦਾ ਹੋਵੇ ਤੇ ਭਾਵੇਂ 5 ਦਾ ਹੋਵੇ, ਅਸੀਂ ਲੈਣਾ ਹੀ ਲੈਣਾ। ਮਾਸ਼ਾਅੱਲਾ ਸੋਹਣਾ ਜਾਨਵਰ, ਅੱਲਾ ਕੁਰਬਾਨੀ ਕਬੂਲ ਕਰੇ। ਆਮੀਨ। अस्सलाम वालेकुम। ਵਾਲੇਕੁਮ ਅਸਲਾਮ। ਭਾਈਜਾਨ ਤੁਸੀਂ ਇਹ ਮੰਡੀ ਚ ਆਏ ਹੋ, ਜਾਨਵਰਾਂ ਦੀ ਤੁਸੀਂ ਸੂਰਤ ਹਾਲ ਦੇਖੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਪਿਛਲੇ ਸਾਲ ਦੀ ਨਿਸਬਤ ਰੇਟ ਜ਼ਿਆਦਾ ਹੋਏ ਨੇ ਕਿ ਘੱਟ ਹੋਏ ਨੇ? ਭਾਈਜਾਨ ਪਿਛਲੇ ਸਾਲ ਦੀ ਨਿਸਬਤ ਤਕਰੀਬਨ 3 ਗੁਣਾ ਰੇਟ ਜ਼ਿਆਦਾ ਇਹਨਾਂ ਵਪਾਰੀਆਂ ਵਧਾ ਦਿੱਤਾ ਹੈ। ਜਿਹੜਾ ਜਾਨਵਰ ਲੱਖ ਰੁਪਏ ਦਾ ਉਹ 2.5 ਲੱਖ ਰੁਪਈਆ ਮੰਗਦੇ ਨੇ,
ਤੇ ਥੱਲੇ ਆਉਂਦੇ ਦਾ ਨਾਮ ਨਹੀਂ ਲੈਂਦੇ, ਬਸ 20-30 ਹਜ਼ਾਰ ਰੁਪਇਆ ਥੱਲੇ ਕਰਦੇ ਨੇ। ਇਹਨਾਂ ਵਪਾਰੀਆਂ ਨੂੰ ਵੀ ਹੋਸ਼ ਨੇ ਨਖਲ ਲੈਣੇ ਚਾਹੀਦੇ ਨੇ ਵੀ ਇੰਨਾ ਮਾਲ ਤਾਂ ਮਗਰ ਮਹਿੰਗਾ ਨਹੀਂ ਹੋਇਆ। ਪਿਛਲੀ ਵਾਰੀ ਅਸੀਂ 96,000 ਦਾ ਬੱਚਾ ਲਿਆ, ਉਹ ਬੱਚੇ ਦਾ ਐਤਕੀ 2.5 ਲੱਖ ਰੁਪਇਆ ਮੰਗਦੇ ਪਏ ਨੇ। ਇਹਦੀ ਵਜ੍ਹਾ ਕੀ ਹੈ? ਇਹਦੀ ਵਜ੍ਹਾ ਹੈ ਵੀ ਹਰ ਬੰਦਾ ਇਮਰਾਨ ਖਾਨ ਨੂੰ ਕਹਿੰਦਾ ਹੈ ਵੀ ਉਹ ਮਹਿੰਗਾਈ ਕਰ ਰਿਹਾ ਹੈ। ਅਸੀਂ ਆਪਣੇ ਗਿਰੇਬਾਨ 'ਚ ਨਹੀਂ ਝਾਕ ਕੇ ਵੇਖਦੇ ਵੀ ਅਸੀਂ ਸਵੇਰ ਤੋਂ ਸ਼ਾਮ ਤੱਕ ਕੀ ਕਰਨ ਡਏ ਆ। ਉਹ ਭਾਈਆ ਨਾ, ਅਸੀਂ ਨਹੀਂ ਸਵੇਰ ਤੋਂ ਸ਼ਾਮ ਤੱਕ ਵੇਖਦੇ ਵੀ ਅਸੀਂ ਕੀ ਕਰਨ ਡਏ ਆ। ਹਰ ਬੰਦਾ ਚੋਰ ਬਜ਼ਾਰੀ ਲਾਈ, ਜਿੰਦਾ ਜਿੱਤੇ ਹੱਥ ਚੱਲਦਾ, ਜਿੱਥੇ ਹਰ ਜੱਲਾ ਕਹਿਣਾ ਇਮਰਾਨ ਖਾਨ ਨੂੰ ਇਮਰਾਨ ਖਾਨ ਨੇ ਮਹਿੰਗਾਈ ਕਰਤੀ। ਇਮਰਾਨ ਖਾਨ ਕੀ ਕਰੇ ਹੁਣ? ਮੰਡੀਆਂ ਆਣ ਕੇ ਦੌਰਾ ਕਰੇ? ਉਹਦੇ ਕੋਈ ਇੰਨੀ ਫੁਰਸਤ ਹੈ ਵੇ? ਹਰ ਬੰਦੇ ਨੂੰ ਚਾਹੀਦਾ, ਇੱਕ ਮੁਸਲਮਾਨੀ ਤਰੀਕਾ ਹੈ ਇਹ, ਸਾਡੇ ਅੰਬੀਆ ਕਰਾਮ ਦੀ ਸੁਨਨਤ ਹੈ। ਇਹਦੇ ਤੇ ਅਮਲ ਕਰਦਿਆਂ ਕਿਸੇ ਨੂੰ ਕੋਈ 2000 ਘੱਟ ਦੇਣ। ਇਹ ਰੇਟ ਸੁਬਾਹ ਦੇ ਆਏ ਆ, ਰੇਟ ਸੁਣ ਕੇ ਹੀ ਜ਼ਲੀਲ ਹੋਏ। ਲੈਣਾ ਦੇਣਾ ਕੀ ਹੈ? ਜਾਨਵਰ ਤੁਸੀਂ ਵੱਡਾ ਲੈਣਾ ਛੋਟਾ? ਭਾਈਜਾਨ ਵੱਡਾ ਵੀ ਵੇਖਿਆ, ਵੱਡੇ ਦਾ ਵੀ ਇਰਾਦਾ ਸੀ, ਛੋਟੇ ਦਾ ਵੀ ਇਰਾਦਾ ਹੈ, ਲੇਕਿਨ ਤੋਬਾ ਹੋਈ ਪਈ ਹੈ। ਚੀਜ਼ ਕੋਈ ਦੇਣ ਦਾ ਨਾਮ ਨਹੀਂ ਲੈਂਦਾ। ਤੁਸੀਂ 50,000 ਚ ਬੱਚਾ ਵੇਖਣ ਆਏ ਹੋ ਤਦੀ ਤੋਬਾ। 50,000 ਦਾ ਭਾਈ ਕਿੱਧਰੋਂ ਵੇਖਣ ਆਏ? ਅਸੀਂ ਕਿੰਨੇ ਲੱਖ ਦਾ ਲੱਭ ਜਾਏ, ਲੱਖ ਦੇ ਤਰਲੇ ਕੀਤੇ ਨੇ, ਕੋਈ ਦਿੰਦਾ ਹੀ ਨਹੀਂ। ਵਜ਼ਨ ਕਿੰਨਾ ਹੈ? ਲੱਖ ਦਾ ਵੀ ਨਹੀਂ ਮਿਲ ਰਿਹਾ। ਨਹੀਂ ਦਿੰਦੇ, 3.5-4 ਮਣ ਵਜ਼ਨ ਹੈ ਸਾਰਾ, ਇਸ ਤੋਂ ਬਾਅਦ ਵਜ਼ਨ ਹੀ ਨਹੀਂ ਹੈ। ਫਿਰ ਵੀ ਨਹੀਂ ਮਿਲ ਰਿਹਾ? ਨਹੀਂ ਮਿਲਦਾ, ਬਹੁਤ ਮਹਿੰਗਾ। ਇੰਨਾ ਜ਼ਿਆਦਾਤਰ ਨਾ ਹਰ ਬੰਦੇ ਨੇ ਖੁਦ ਹੀ ਮਹਿੰਗਾ ਕੀਤਾ ਹੈ, ਪਿੱਛੇ ਮਹਿੰਗਾ ਨਹੀਂ ਹੈ। ਹਰ ਬੰਦਾ ਕਹਿੰਦਾ ਮੈਂ ਇੱਕ ਜਨਵਰੀ ਤੋਂ 70,000 ਕੱਢਾਂ, 80,000 ਕੱਢਾਂ, ਤੇ ਕਹਿੰਦੇ ਇਮਰਾਨ ਖਾਨ ਨੇ ਇਮਰਾਨ ਖਾਨ ਮਹਿੰਗਾਈ ਕਰਤੀ। ਇਮਰਾਨ ਖਾਨ ਇਕੱਲਾ ਕੀ ਕਰੇ? ਇਹ ਵਪਾਰੀਆਂ ਨੂੰ ਫਿਰ ਕੀ ਕਰਨਾ ਚਾਹੀਦਾ? ਵਪਾਰੀਆਂ ਨੂੰ ਕੀ ਕਰਨਾ ਚਾਹੀਦਾ? ਵਪਾਰੀਆਂ ਨੂੰ ਵੀ ਕੋਈ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ ਵੀ ਇੰਨੀ ਨੂੰ ਦੂਰੋਂ ਬੰਦੇ ਲੈਣ ਆਉਂਦੇ ਨੇ, ਕੋਈ ਜਾਇਜ਼ ਮੁਨਾਸਬ ਚੀਜ਼ ਦੇਣ, ਉਹ ਥੋੜੀ ਮਜ਼ਦੂਰੀ ਰੱਖ ਲੈਣ। ਪਿਛਲੀ ਵਾਕੀ ਨਾਲੋਂ 3 ਗੁਣਾ ਜ਼ਿਆਦਾ ਹੋਇਆ ਰੇਟ, 3 ਗੁਣਾ ਰੇਟ। ਇਹ 2 ਗੁਣਾ ਨਹੀਂ, ਅੱਧੋ ਅੱਧ ਦਾ ਨਹੀਂ, 3 ਗੁਣਾ ਰੇਟ ਜ਼ਿਆਦਾ ਹੋਇਆ। ਤੇ ਚਲੋ ਇਹ ਆਪਣਾ ਪਹਿਲੇ ਵੀ ਉਹੀ ਕਿਹਾ ਵੀ ਇਹ ਇਸਲਾਮ ਦੇ ਤਰੀਕੇ ਨਾਲ ਚਲੋ ਥੋੜੀ ਮਾਰੀ ਤਾਂ ਮੁਨਾਸਬ 1 ਗੁਣਾ ਵੱਧ ਕਰ ਲੈਣ, 1.5 ਗੁਣਾ ਕਰ ਲੈਣ। ਤਾਂ ਮੁਨਾਸਬ ਬੰਦਾ ਹੈਗਾ, ਉਹਨਾਂ ਪ੍ਰੋਫਿਟ ਰੱਖ ਲੈਣ ਜਿਹੜਾ ਜਾਇਜ਼ ਹੈਗਾ ਵੇ। 20,000 ਰੁਪਏ ਇੱਕ ਚੀਜ਼ ਵਿੱਚ ਰੱਖਣ, ਵੱਡੀ ਕੁਰਬਾਨੀ ਦੀ, ਛੋਟੀ ਕੁਰਬਾਨੀ ਚ 5-7,000 ਰੁਪਏ ਰੱਖਣ, ਲੇਕਿਨ ਉਹ ਚੀਜ਼ ਹੀ ਨਹੀਂ ਹੈ। ਇਹ ਹੁਣ ਕਿਸ ਤਰ੍ਹਾਂ ਆਏਗੀ? ਇਹ ਤਾਂ ਅੱਲਾ ਹੀ ਹੈ, ਅੱਲਾ ਹੀ ਸਾਡਾ ਹਾਫਿਜ਼ ਹੈ ਮੁਸਲਮਾਨਾਂ ਦਾ। ਹੁਣ ਅੱਲਾ ਹੀ ਹਦਾਇਤ ਅੱਲਾ ਦੇ। ਹੀ ਹਿਦਾਇਤ ਦੇਣੀ, ਔਰ ਸਾਡਾ ਕੋਈ ਨਹੀਂ ਹਾਲ। ਅਸੀਂ ਤਾਂ ਜਿੱਥੇ ਟੀਕਾ ਲੱਗਣਾ ਅਗਲੇ ਨੂੰ ਕਹਿਣਾ ਲਾ ਦਿਓ। ਇੱਕ ਟੀਕਾ ਹੁੰਦਾ ਨਾ ਜਿਹੜਾ ਇਨਸਾਨ ਨੂੰ ਲਾਈ ਗਿਆ, ਉਹਦੇ ਨਾਲ ਰੂਹ ਐਂਡ ਕਰਕੇ ਤੇ ਲਾਈ ਗਿਆ। ਇੱਕ ਹੁੰਦਾ ਡੰਗਰਾਂ ਵਾਲਾ ਕੁੜਪ, ਉਹ ਚੱਲ ਕੁੜਪ ਵਾਲਾ, ਉਹ ਚੱਲ ਰਿਹਾ। ਜੇ ਅੱਲਾ ਪਾਕ ਨੇ ਕੋਈ ਲੀਡਰ ਦਿੱਤਾ ਹੈ ਤੇ ਉਹ ਉਹਨੂੰ ਕਹੀ ਜਾ ਰਹੇ ਨੇ ਗਲਤ ਆਪਣੇ ਆਪ ਨੂੰ ਨਹੀਂ, ਆਪਣੇ ਆਪ ਨੂੰ ਸਵੇਰ ਸ਼ਾਮ ਤੱਕ ਬੰਦਾ ਵੇਖੇ ਨਾ ਮੈਂ ਕੀ ਕਰ ਰਿਹਾ, ਫਿਰ ਅਗਲੇ ਬੰਦੇ ਨੂੰ ਕਹੇ। ਮੁਸਲਮਾਨੀ ਦਾ ਤਰੀਕਾ ਹੀ ਇਹ ਵੇ, ਕੋਈ ਬੰਦਾ ਨਹੀਂ ਕੋਈ ਖਿਆਲ ਨਹੀਂ ਕਰਦਾ। ਨਾ ਹਰ ਬੰਦਾ ਜਿਹੜੀ ਅੱਗੇ ਟੀਕੇ ਵਾਲੀ ਗੱਲ ਹੋਈ, ਬਸ ਅਸੀਂ ਤੇ ਦੁਆ ਕਰਾਂਗੇ ਤੁਹਾਨੂੰ ਮਿਲ ਜਾਏ ਕਰ ਸਕਨੇ ਆ। ਹਾਈ ਸਾਹਿਬ ਜਾਨਵਰ ਤੁਸੀਂ ਲਿੱਤਾ ਹੈਗਾ? ਹਾਂਜੀ, ਮਾਸ਼ਾਅੱਲਾ, ਅੱਲਾ ਕੁਰਬਾਨੀ ਕਬੂਲ ਕਰੇ। ਕਿੰਨੇ ਨੇ ਲਿੱਤਾ? 1,36,000 ਦਾ ਲਿਆ। 1,36,000 ਦਾ। ਹਾਂਜੀ ਹਾਂਜੀ। ਪਿਛਲੇ ਸਾਲ ਦੀ ਨਿਸਬਤ ਹੁਣ ਤੁਸੀਂ ਰੇਟਾਂ ਨੂੰ ਕਿਸ ਤਰ੍ਹਾਂ ਦੇਖਦੇ? ਇਹ ਯਾਨੀ ਕਿ ਪਿਛਲੇ ਸਾਲ ਨਾਲੋਂ 20-25 ਹਜ਼ਾਰ ਰੁਪਇਆ ਕੁਰਬਾਨੀ ਇਸ ਦਫਾ ਮਹਿੰਗੀ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਜੋ ਪਿਛਲੇ ਸਾਲ ਹੈ ਹੁੰਦਾ 10 ਤੋਂ ਉੱਤੇ ਦਾ ਨਹੀਂ? ਹਾਂਜੀ, 1,10 ਸੀ। ਤੇ ਹੁਣ ਤੁਸੀਂ ਕਿਦੋਂ ਦੇ ਆਏ ਸੀ ਤੇ ਕਿਦੋਂ ਤੁਹਾਨੂੰ ਕੁਰਬਾਨੀ ਦਾ ਜਾਨਵਰ ਮਿਲਿਆ? ਇਹ ਕੁਰਬਾਨੀ ਦਾ ਜਾਨਵਰ ਹੁਣ ਹੀ ਮੈਂ ਗਿਆ, ਮੈਂ ਘੰਟੇ ਬਾਅਦ ਲੈ ਕੇ ਵਾਪਸ ਆ ਗਿਆ। ਮਾਸ਼ਾਅੱਲਾ ਤੁਹਾਡੇ ਨਸੀਬ ਚੰਗੇ, ਮਾਸ਼ਾਅੱਲਾ ਜਾਨਵਰ ਵੀ ਚੰਗਾ ਹੈਗਾ। ਮਾਸ਼ਾਅੱਲਾ ਸੋਹਣਾ ਜੀ, ਪਾਲਣ ਤੇ ਵੀ ਬਹੁਤ ਜ਼ਿਆਦਾ ਖਰਚਾ ਹੈ ਜੀ ਇਹਦਾ। ਹਾਂਜੀ, ਕੁਛ 600 ਰੁਪਏ ਕਿਲੋ ਵਿਕ ਰਿਹਾ ਤੇ ਕੁਰਬਾਨੀ ਦਾ ਜਾਨਵਰ ਵੀ ਫਿਰ ਉਸੇ ਹਿਸਾਬ ਨਾਲ ਹੀ ਵਿਕਣਾ ਨਾ ਜੀ। ਬਿਲਕੁਲ ਗੋਸ਼ਤ ਦਾ ਰੇਟ ਵੀ ਜ਼ਿਆਦਾ ਹੋ ਗਿਆ ਤਦੀ। ਕੁਛ ਦਾ ਰੇਟ ਬਹੁਤ ਜ਼ਿਆਦਾ, ਹਰ ਚੀਜ਼ ਦਾ ਹੀ ਰੇਟ ਦੇਖੋ ਵੱਧ ਗਿਆ ਹੈ। ਜਿਹੜੀ ਇਹਨਾਂ ਨੂੰ ਖੁਰਾਕ ਪਾਉਂਦੇ ਨੇ ਉਹਦਾ ਵੀ ਵੱਧ ਗਿਆ ਰੇਟ, ਫਿਰ ਉਸੇ ਹਿਸਾਬ ਨਾਲ ਉਹਨਾਂ ਦਾ ਵੀ ਵੱਧ ਗਿਆ। अस्सलाम वालेकुम। ਵਾਲੇਕੁਮ ਸਲਾਮ। ਭਾਈਜਾਨ ਕੀ ਨਾਮ ਤੁਹਾਡਾ? ਅੱਲਾ ਦਿੱਤਾ। ਅੱਲਾ ਦਿੱਤਾ। ਭਾਈ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਾਨਵਰ ਜਿਹੜਾ ਖੜਾ ਇਹ ਦੋਂਦਾ ਹੈਗਾ ਚੋਗਾ ਹੈਗਾ? ਇਹ ਦੋਂਦਾ ਹੈਗਾ। ਤੇ ਇਹ ਜਿਹੜਾ ਖੜਾ ਹੈ ਦੋਂਦਾ ਚੋਗਾ? ਇਹ ਹਲੇ ਦੋਂਦੇ ਦੰਦ ਕੱਢਣ ਦੇ ਆ। ਵਾਲੇ ਦੋਂਦਾ ਵੀ ਨਹੀਂ ਹੋਇਆ ਤਾਂ ਦੋਂਦਾ ਹੋ ਗਿਆ। ਹਾਂਜੀ। ਤੇ ਕੀ ਰੇਟ ਹੈਗਾ ਜੀ? ਇਹਨਾਂ ਮੰਗਨੇ 85,000 ਰੁਪਏ। 85,000 ਇਕੱਲੇ ਦਾ ਤੁਸੀਂ ਮੰਗ? ਜੀ। ਕੀ ਗੱਲ ਹੈ ਕਿ ਰੇਟ ਜ਼ਿਆਦਾ ਇੰਨੇ ਜ਼ਿਆਦਾ ਕਿਉਂ ਹੋਏ? ਇਹ ਪਿੱਛੇ ਮਾਲ ਨਹੀਂ ਹੈਗਾ ਤੇ ਫਿਰ ਵਪਾਰੀ ਲੈਣਾ ਪੈਂਦਾ, ਇੱਥੇ ਵਿਕ ਰਿਹਾ। ਇੱਥੇ ਵਿਕ ਰਿਹਾ ਹੈਗਾ? ਜੀ ਮਾਸ਼ਾਅੱਲਾ। ਤੁਸੀਂ ਪਿੱਛੇ ਵੀ ਥੋੜਾ ਮਹਿੰਗਾ ਜਾਨਵਰ ਲੈਂਦੇ ਹੋ ਤੇ ਅੱਗੇ ਮਾਸ਼ਾਅੱਲਾ ਵਿਕ ਰਿਹਾ। ਹਾਂਜੀ। ਤੇ ਜ਼ਿਆਦਾ ਮਾਲ ਨਾ ਹੁੰਦੀ ਹੈ ਤਾਂ ਰੇਟ ਜ਼ਿਆਦਾ ਹੈਗਾ। ਹਾਂਜੀ। ਤੇ ਹੁਣ ਗਾਹਕ ਦਾ ਰੁਝਾਨ ਆਣਾ ਸ਼ੁਰੂ ਹੋ ਗਿਆ ਈਦ ਕੁਰਬਾਨ ਸੇ? ਹਾਂਜੀ ਮਾਸ਼ਾਅੱਲਾ, ਰਾਤ ਨੂੰ ਵੀ 2:30 ਵਜੇ ਗਾਹਕ ਠਾਣਦੇ ਨੇ। ਗਾਹਕ ਉਠਾਣ ਆਉਂਦੇ ਨੇ? ਹਾਂਜੀ, ਉਹ ਵੀ ਕਹਿੰਦੇ ਨੇ ਦਿਓ ਸਾਨੂੰ ਛਤਰੇ ਦੇ ਹੀ ਦੇਣ ਫਿਰ। ਛਤਰੇ ਦੇ ਰਹੇ ਹੋ ਮਾਸ਼ਾਅੱਲਾ, ਹੁਣ ਕੰਮ ਸਹੀ ਚੱਲ ਰਿਹਾ। ਹਾਂਜੀ। ਤੇ ਹਕੂਮਤ ਵੱਲੋਂ ਤੁਹਾਨੂੰ ਇੱਥੇ ਮੰਡੀ 'ਚ ਕੋਈ ਸਹੂਲਤਾਂ ਵਗੈਰਾ ਦਿੱਤੀਆਂ ਜਾ ਰਹੀਆਂ ਨੇ? ਆਇਆ ਕਿ ਕੋਈ ਛਤਰਾ ਲਾ ਨਾ ਕਰੇ, ਕੋਈ ਬਿਮਾਰੀ ਆ ਜਾਂਦੀ ਆ, ਕੁਝ ਹੁੰਦਾ, ਡਾਕਟਰ ਵਗੈਰਾ ਇੱਥੇ ਮੌਜੂਦ ਹੈਗਾ ਵੇ, ਸਾਫ਼ ਪਾਣੀ ਤੁਹਾਨੂੰ ਮਿਲਦਾ ਵੇ? ਨਹੀਂ ਭੈਣ, ਆਪ ਹੀ ਜੋ ਕਰਨਾ ਕਰਨਾ। ਕੋਈ ਸਾਫ਼ ਪਾਣੀ ਫਿਰ ਕੀ ਕਰਦੇ? ਸਾਫ ਪਾਣੀ ਉਹ ਵੇਖੋ ਤੁਹਾਡੇ ਸਾਹਮਣੇ ਮੋਟਰ ਲਾਈ, ਉੱਥੋਂ ਆਪ ਹੀ ਬੋਰ ਕਰਾਣਾ ਤੇ ਆਪ ਹੀ ਪੀਣਾ ਪਾਣੀ। ਮਤਲਬ ਖੁਦ ਆਪਣਾ ਬੰਦੋਬਸਤ ਆਪ? ਹਾਂਜੀ, ਆਪ ਹੀ ਕਰਨਾ। ਇਹ ਢਾਰਾ ਢੂਰਾ ਵੀ ਆਪ ਹੀ ਪਾਇਆ ਹੈ। ਤੇ ਇਹ ਡਾਕਟਰ ਇੱਥੇ ਕੋਈ ਮੌਜੂਦ ਹੈਗਾ? ਨਹੀਂ।
ਟਿੱਬੀ ਸਹੂਲਤ ਫਿਰ ਕਿਵੇਂ ਤੁਸੀਂ ਪੂਰਾ ਕਰਦੇ ਹੋ? ਆਪ ਹੀ ਕਰ ਲਈਦਾ ਫਿਰ ਕਿਉਂਕਿ ਡਾਕਟਰ ਜਿੰਨੀ ਗਰਮੀ ਹੈਗੀ ਛਤਰਿਆਂ ਨੂੰ ਤਾਂ ਜ਼ਿਆਦਾ ਗਰਮੀ ਲੱਗਦੀ ਹੈਗੀ ਹੈ ਤੇ ਇਹਨਾਂ ਦਾ ਚਾਂਸ ਵੀ ਜ਼ਿਆਦਾ ਹੁੰਦਾ ਨਾ ਗਰਮੀ ਨਾ ਕੁਝ ਅੱਲਾ ਨਾ ਕਰੇ ਕੁਝ ਹੋਣ ਤੇ ਫਿਰ ਕੀ ਕਰਦੇ ਹੋ ਤੁਸੀਂ? ਇਹ ਰੇਤ ਹੈਗੀ ਉਹਨੂੰ ਠੰਡਾ ਪਾਣੀ ਨਾਲ ਛੱਟਾ ਮਾਰ ਦਿੰਦਾ, ਇਹ ਠੰਡੀ ਰਹਿੰਦੀ ਫਿਰ ਲੈ ਪਰ ਸਕੂਨ ਨਾਲ ਪੈ ਜਾਂਦਾ। ਤੇ ਜੇ ਤੁਹਾਡੇ ਵੀਰ ਨੂੰ ਇਹ ਛਤਰਾ ਪਸੰਦ ਆਈਏ ਤੇ ਤੁਹਾਡੇ ਵੀਰ ਅਸੀਂ ਕਿੰਨਾ ਫਾਈਨਲ ਹੋਈਏ? ਫਾਈਨਲ 65000 ਦਾ। 65000 ਰੁਪਏ ਤੁਸੀਂ ਮੈਨੂੰ ਦੱਸਿਆ ਛਤਰੇ ਦਾ, ਕੀ ਵਜ੍ਹਾ ਹੈਗੀ ਇਹਦਾ ਰੇਟ ਇੰਨਾ ਦਾਮ ਜ਼ਿਆਦਾ ਕਿਉਂ ਹੈਗਾ? ਇਹ ਕਜਲਾ ਛਤਰ ਉਹਨਾਂ ਦੇ ਪਿੱਛੇ ਮੁੱਲ ਨਾ ਕੰਟਾ ਥੋੜਾ ਮੋਟਾ ਜਾਨ ਇਹ ਕਜਲਾ ਪਿਓਰ ਕਜਲਾ ਹੈਗਾ ਪਿਓਰ ਇੱਕ ਨੰਬਰ ਸ਼ਹਿਰ ਦੀ ਸਾਡੀ। ਤੇ ਕਜਲੇ ਦੀ ਮੈਂ ਸੁਣਿਆ ਨਿਸ਼ਾਨੀ ਹੁੰਦੀ ਕਿ ਉਹਦੇ ਕੰਨ ਜ਼ਿਆਦਾ ਲੰਬੇ ਹੁੰਦੇ ਨੇ, ਉਹਦੀ ਅੱਖਾਂ ਦੇ ਇਰਦ ਗਿਰਦ ਨਿਸ਼ਾਨ ਹੁੰਦਾ। ਹਾਂਜੀ ਕੋਈ ਕੱਕਾ ਹੁੰਦਾ ਕੋਈ ਕੀ ਨਿਸ਼ਾਨੀ ਹੈਗੀ ਦੱਸੋ ਜ਼ਰਾ ਸਾਡੇ ਵੇਖਣ ਵਾਲੇ। ਪੰਜ ਨਿਸ਼ਾਨ ਦੱਸੋ। 1 2 3 ਇਹ 4 ਤੇ ਇਹ 5। ਇਹ 1 2 3 4 ਤੇ ਇਹ 5 ਕੱਕਾ ਕਜਲੇ ਦੀ। ਹਾਂਜੀ ਪਿਓਰ ਹੈ। ਦੂਸਰਾ ਕੱਕਾ ਕਿਹੜਾ ਤੁਸੀਂ ਕਹਿ ਰਹੇ ਹੋ? ਦਾ ਇਹ ਦੇਖੋ ਜ਼ਰਾ ਮਾਸ਼ਾਅੱਲਾ ਕਿੰਨਾ ਖੂਬਸੂਰਤ ਜਾਨਵਰ ਹੈਗਾ। ਇਹ ਕਿਹੜੀ ਨਸਲ ਹੈਗੀ? ਇਹ ਵੀ ਸਰਗੋਦੇ ਇਹ ਸਰਗੋਦੇ ਦਾ ਹੈਗਾ ਜੀ। ਤੈਨੂੰ ਕੀ ਕਹੀਦਾ? ਕਜਲਾ ਇਹ ਕੱਕਾ ਕਜਲਾ। ਤੇ ਇਹਦਾ ਫਾਈਨਲ ਕਿੰਨਾ ਹੋਈਏਗਾ? ਇਹਦਾ 290 ਮੰਗਨੇ ਆ। ਮੈਂ ਇਕੱਲੇ ਦੀ ਗੱਲ ਕਰ ਰਿਹਾ। ਮੈਂ ਕੱਲੇ ਦੇ ਕਾਰਨ ਨੂੰ ਸਾਰਿਆਂ ਦੇ ਵੱਡੇ ਭਾਈ ਕਾਰ। ਤੇ ਇਕੱਲੇ ਦਾ ਕਿੰਨਾ ਹੋਈਏਗਾ? ਇਹ 2 ਲੱਖ ਦਾ ਫਾਈਨਲ ਹੋਣਾ। 2 ਲੱਖ ਦਾ ਫਾਈਨਲ। ਅਵੇੜ ਤਾਂ ਸਾਹਮਣੇ ਇੱਕੋ ਸਾਈਜ਼ ਬਿੱਲਾ ਹੈਗਾ। ਮਾਸ਼ਾਅੱਲਾ ਬਿੱਲਾ ਜਾਨਵਰ ਹੈਗਾ ਵੀ ਪਿਆਰਾ ਖੂਬਸੂਰਤ ਹੈਗਾ। ਤੇ ਇਹਦੀ ਕਿੰਨੀ ਉਮਰ ਹੈਗੀ? ਇਹਦੀ ਹੈਗੀ ਕੋਈ 11 ਕੁ ਮਹੀਨੇ ਦੀ। ਯਾਰ ਹਾਲੇ ਸਾਲ ਦਾ ਵੀ ਨਹੀਂ ਹੋ ਜਾਂਦਾ ਮਤਲਬ। ਜੀ ਮਾਸ਼ਾ ਵੇਖ ਲਓ ਕਿੱਡਾ ਵਜੂਦ ਹੈਗਾ। ਮੈਂ ਕਹਿ ਰਿਹਾ ਮੈਨੂੰ ਯਕੀਨ ਨਹੀਂ ਆ ਰਿਹਾ ਸਾਲ ਦਾ ਵੀ ਨਹੀਂ ਹੋਇਆ ਤੇ ਮਾਸ਼ਾਅੱਲਾ ਵਜੂਦ ਸਾਰੇ ਛਤਰਿਆਂ ਨਾਲੋਂ ਜ਼ਿਆਦਾ ਹੈ। ਪੂਰੀ ਮੰਡੀ ਦੇ ਤੁਸੀਂ 10 ਛਤਰੇ ਵੱਡੇ ਲੋਗੇ ਉਹਨਾਂ ਚੋਂ ਇੱਕ ਲਾਜ਼ਮੀ ਹੋਏਗਾ। ਇਹ ਕੀ ਵਜ੍ਹਾ ਹੈ ਕਿ ਇਹਦੀ ਨਸਲ ਦੀ ਖਾਸੀਅਤ ਹੈ? ਬਈ ਨਸਲ ਦਾ ਹੁੰਦਾ ਇੱਕ ਕਪੜਾ 500 ਦਾ ਹੁੰਦਾ, ਇੱਕ ਕਪੜਾ 5000 ਦਾ ਵੀ ਹੁੰਦਾ। ਭਾਈ ਅਸਲਾਮ ਅਲੈਕੁਮ। ਬੱਚਾ ਹੈਗਾ ਛੋਟਾ ਕਜਲਾ ਹੈਗਾ कजला मान ਤੇ ਇਹ ਕਿੰਨੇ ਦਾ ਵਿਕਿਆ ਹੈਗਾ? 45,000 ਦਾ। ਜੇ ਅਸੀਂ ਉਹਦੀ ਨਾਰਮਲ ਗੱਲ ਕਰੀਏ ਕਸਾਈਆਂ ਵੱਲੋਂ ਜਾਂ ਫਿਰ ਆਮ ਬੰਦੇ ਦੀ ਗੱਲ ਕਰੀਏ ਅੰਦੇ ਚ ਤੇ ਗੋਸ਼ਤ ਵੀ ਮੇਰਾ ਖਿਆਲ 17-18 ਕਿਲੋ ਹੈ। ਘੱਟ ਹੋਏਗਾ 13-14 ਕਿਲੋ ਗੋਸ਼ਤ ਹੈ। ਕਸਾਈ ਲਏਗਾ 17-18,000 ਦਾ। ਆਈ ਮਗਰ 17-18 ਹਾਂਜੀ 17-18,000 ਰੁਪਏ ਦਾ। ਮਾਸ਼ਾਅੱਲਾ 45,000 ਦਾ ਵਿਕਿਆ। ਹਾਂਜੀ 45 ਖੂਬਸੂਰਤੀ ਦੇ ਪੈਸੇ। ਕੀ ਵਜ੍ਹਾ ਹੈ? ਖੂਬਸੂਰਤੀ ਨਮੈਸ਼ਾ ਤੇ ਜਾਂਦੇ ਨੇ ਭਾਈ ਨਾ। ਇਹ ਵਾਲੇ ਛਤਰੇ ਨੁਮਾਇਸ਼ਾਂ ਹਾਂਜੀ ਨਮੈਸ਼ਾ ਹੀ ਜਾਂਦੇ ਨੇ। ਮਾਸ਼ਾਅੱਲਾ ਜਾਨਵਰ ਦੂਰੋਂ ਹੀ ਮੈਂ ਵੇਖਿਆ ਨਾ ਮੇਰੇ ਦਿਲ ਦੇ ਅੰਦਰ ਵੱਜਿਆ, ਦਿਲ ਦੇ ਅੰਦਰ ਜਾ ਕੇ ਮਾਸ਼ਾਅੱਲਾ ਵੱਜਿਆ। ਕਿਆ ਬਾਤ। ਤੇ ਇਹ ਜਾਨਵਰ ਦੋਂਦਾ ਹੈਗਾ ਉਹ ਅੰਦਰ ਜ਼ਖਮੀ ਹੋ ਗਿਆ, ਦਿਲ ਜ਼ਖਮੀ ਹੋ ਗਿਆ ਉਹਨੂੰ ਦੇਖ ਕੇ। ਅੱਲਾਹ ਖੈਰ ਕਰੇ। ਤੇ ਮੈਨੂੰ ਦੱਸੋ ਇਹ ਜ਼ਖਮੀ ਦਿਲ ਪੁੱਛ ਰਿਹਾ ਹੈਗਾ ਇਹ ਦੋਂਦਾ ਹੈਗਾ ਚੋਗਾ ਹੈ? ਇਹ ਚੋਗਾ ਭਾਈ। ਇਹ ਚੋਗਾ ਹੈ? ਜੀ ਜੀ ਚੋਗਾ। ਮਾਸ਼ਾਅੱਲਾ ਇਹਦੀ ਛਤਰੇ ਦੀ ਆਪਣੀ ਲੁੱਕ ਵੀ ਹੈਗੀ ਹੈ ਤੇ ਸੋਹਣਾ ਵੀ ਹੈਗਾ, ਵਿੱਡ ਚ ਵੀ ਸਾਰਿਆਂ ਨਾਲੋਂ ਵੱਧ ਹੈ। ਹਾਂਜੀ ਬਿਲਕੁਲ ਸਭ ਤੋਂ ਭਾਰਾ ਛਤਰਾ। ਤੇ ਮਾਸ਼ਾਅੱਲਾ ਅੰਦਰ ਕੀ ਡਿਮਾਂਡ ਕਰਦੇ? ਇਹਦੀ 2.5 ਲੱਖ ਰੁਪਏ ਡਿਮਾਂਡ। 2.5 ਲੱਖ ਰੁਪਏ ਛਤਰੇ ਦੀ ਤੁਸੀਂ। ਜੀ ਬਿਲਕੁਲ ਇਸ ਤਰ੍ਹਾਂ। ਤੇ ਫਾਈਨਲ ਕਿੱਥੇ ਤੱਕ ਹੋਈ ਹੈ? ਫਾਈਨਲ ਜਿਹੜਾ 1.5 ਲੱਖ ਰੁਪਏ। 1.5 ਲੱਖ ਰੁਪਏ ਫਾਈਨਲ। ਇਸ ਤੋਂ ਘੱਟ ਨਹੀਂ ਦਾਂਗੇ ਇਨਸ਼ਾਅੱਲਾ। ਮਾਸ਼ਾਅੱਲਾ ਲੱਖਾਂ ਰੁਪਏ ਦਾ ਜਾਨਵਰ ਹੈਗਾ ਹੀ ਹੈ, ਦੂਰੋਂ ਵੀ ਜਿਹੜਾ ਵੀ ਦੇਖੇ। ਚਲੋ ਚੀਜ਼ ਦੇਖੋ ਨਾ ਕੈਸੀ ਹੈ। ਤੇ ਇਹ ਜਗ੍ਹਾ ਤੇ ਤੁਸੀਂ ਬੈਠੇ ਗਏ ਹੋ ਇਹ ਤੁਸੀਂ ਸਾਰਾ ਸਾਲ ਬੈਠੇ ਰਹਿੰਦੇ ਹੋ? ਹਾਂਜੀ ਪੂਰਾ ਸਾਲ ਹੀ ਤੋਂ ਬਾਅਦ ਬੱਚੇ ਵੇਚੀ ਤੇ ਕਜਲੇ ਮੁੰਦਰੇ। ਤੇ ਅੰਦਰ ਕਿਰਾਇਆ ਵਗੈਰਾ ਤੁਸੀਂ ਦਿੰਦੇ? ਹਾਂਜੀ ਰੈਂਟ ਦੇਈਦਾ 20,000 ਰੁਪਏ ਮਹੀਨਾ। ਮਹੀਨੇ ਦਾ ਰੈਂਟ ਦੇਈਦਾ? ਹਾਂਜੀ 20,000। ਮਾਸ਼ਾਅੱਲਾ ਦਾ ਮਤਲਬ ਤੁਸੀਂ ਇਹ ਕਚਲੇ ਵਗੈਰਾ ਵੇਚਦੇ ਹੋ ਸਾਰਾ ਸਾਲ, ਜਿਹੜੇ ਵੀ ਵੇਖਣ ਵਾਲੇ ਨੇ ਕੋਈ ਜਾਨਵਰ ਲੈਣਾ ਉਹ ਤੁਹਾਡੇ ਨਾਲ ਰਾਬਤਾ ਕਰ ਰਾਬਤਾ ਸਕਦਾ? ਕਰ ਸਕਦੇ ਬਿਲਕੁਲ ਇਸ ਤਰ੍ਹਾਂ ਹੀ ਗੱਲ। ਤੇ ਈਦ ਤੋਂ ਬਾਅਦ ਇਹ ਜਾਨਵਰ ਰਹੇਗਾ ਇੱਥੇ? ਨਹੀਂ ਇਹ ਤੋਂ ਬਾਅਦ ਇਹ ਜਾਨਵਰ ਦਿਨ ਰਹੇਗਾ। ਨਹੀਂ ਰਹੇਗਾ ਨਾ? ਐ ਮੈਂ ਪੁੱਛਿਆ ਈਦ ਤੋਂ ਬਾਅਦ ਸਿਰਫ ਛੋਟੇ ਜਾਨਵਰ ਹੀ? ਛੋਟੇ ਬੱਚੇ ਮਿਲਣਗੇ। ਅੰਦੇ ਜੇ ਛੋਟੇ ਸਾਈਜ਼ ਦੇ ਹੋਵਾਂਗੇ ਜਿਹੜਾ ਸਾਲ ਕੋਈ ਸਾਂਭੇਗਾ 2 ਸਾਲ ਸਾਂਭੇਗਾ ਉਹਨੂੰ ਫਿਰ ਇਹੋ ਜਿਹਾ ਮਿਲੇ? ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਵੱਡਾ ਗੱਲ। ਕਰੇਗਾ, ਮਿਹਨਤ ਕਰੇਗਾ ਇਨਸ਼ਾਅੱਲਾ। ਮਿਹਨਤ ਕਰੇਗਾ ਫਿਰ ਉਹਨੂੰ ਐਸੀ ਹਾਂਜੀ ਇਹ ਸਿਲਾ ਮਿਲੇਗਾ ਬਿਲਕੁਲ ਤੁਹਾਡੇ ਸਾਹਮਣੇ। ਮਾਸ਼ਾਅੱਲਾ ਕਿੱਡਾ ਹੈਵੀ ਜਾਨਵਰ। ਮਾਸ਼ਾਅੱਲਾ ਆਸਫ ਭਾਈ ਤੁਹਾਡੇ ਮਾਸ਼ਾਅੱਲਾ ਸਾਰੇ ਹੀ ਜਾਨਵਰ ਪਿਆਰੇ ਨੇ। ਅੱਲਾ ਜਿਹੜਾ ਵੀ ਬੰਦਾ ਹੈ ਜਾਨਵਰ ਲੈ ਕੇ ਜਾਏ ਅੱਲਾ ਉਹਨਾਂ ਦੀ ਕੁਰਬਾਨੀ ਕਬੂਲ। ਆਮੀਨ ਆਮੀਨ।